ਪੁਰਤਗਾਲ ਦੇ ਵਿੱਚ ਉਹਨਾਂ ਨੇ ਸੈਂਟਰ ਲੈਫਟ ਸੋਸ਼ਲਿਸਟ ਹੋਜ਼ੇ ਸਰਗੂਰੋ ਉਸ ਨੂੰ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਚੁਣ ਲਿਆ ਹੈਗਾ ਆ। ਤੇ ਜਿਹੜਾ ਫਾਰ ਰਾਈਟ ਚੈਲੰਜਰ ਐਂਡਰੇ ਵੈਂਚੁਰਾ ਸੀਗਾ ਉਹ ਹਾਰ ਗਿਆ ਹੈਗਾ। 95% ਵੋਟਾਂ ਕਾਊਂਟ ਹੋ ਚੁੱਕੀਆਂ ਤੇ ਸੇਗੂਰੋ ਨੂੰ 2/3 ਵੋਟਸ ਆਲਰੇਡੀ ਮਿਲ ਚੁੱਕੀਆਂ ਹੈਗੀਆਂ। ਸੋ ਇਹ 5 ਸਾਲਾਂ ਦੀ ਉੱਥੇ ਟਰਮ ਹੁੰਦੀ ਆ ਤੇ ਪਹਿਲੀ ਵਾਰੀ ਹੋਊਗਾ ਵੀ ਉਹ ਫਸਟ ਸੋਸ਼ਲਿਸਟ ਹੈਡ ਹੋਊਗਾ 20 ਸਾਲਾਂ ਦੇ ਵਿੱਚ। ਸੋ ਮੋਡਰੇਟ ਫਿਗਰ ਤੇ ਉਹਨੇ ਲਾਇਲਟੀ ਜਿਹੜੀ ਆ ਤੇ ਕੋਆਪਰੇਸ਼ਨ ਵਿਦ ਸੈਂਟਰ ਰਾਈਟ ਮਿਨੋਰਿਟੀ ਗਵਰਨਮੈਂਟ ਇਹਦੇ ਉੱਤੇ ਉਹ ਇਲੈਕਸ਼ਨ ਲੜਿਆ ਸੀ। ਵਿਕਟਰੀ ਸਪੀਚ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਆਪਾਂ ਜਿਹੜਾ ਆ ਸਾਰੇ ਹੀ ਜਿਹੜੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ। ਕਹਿੰਦੇ ਵੀ ਮੇਰਾ ਜਿਹੜਾ ਰੋਲ ਆ ਉਹ ਸੈਰੇਮੋਨੀਅਲ ਨੇਚਰ ਆਫ ਰੋਲ ਹੋਊਗਾ, ਟ੍ਰਾਡੀਸ਼ਨਲੀ ਅਬਵ ਪੋਲਿਟਿਕਸ ਹੋਊਗਾ। ਸੋ ਪਹਿਲੀ ਵਾਰੀ ਸੋਸ਼ਲਿਸਟ ਜੋ ਆ ਉਹ ਪੁਰਤਗਾਲ ਦਾ ਜਿਹੜਾ ਲੀਡਰ ਚੁਣਿਆ ਗਿਆ ਹੈਗਾ ਜੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਥਾਈਲੈਂਡ ਦੇ ਵਿੱਚ ਵੀ ਇਲੈਕਸ਼ਨਸ ਹੋ ਕੇ ਹਟੀਆਂ ਆ। ਉੱਥੇ ਕੋਲੇਸ਼ਨ ਦੀ ਸਰਕਾਰ ਵੱਲ ਨੂੰ ਗੱਲ ਜਿਹੜੀ ਵੱਧਦੀ ਨਜ਼ਰ ਆ ਰਹੀ ਹੈਗੀ ਆ। ਸੋ ਇਹ ਜਿਹੜੀ ਉੱਥੋਂ ਰਿਪੋਰਟਿੰਗ ਸਾਹਮਣੇ ਜਿਹੜੀ ਉਹ ਆਈ ਹੈਗੀ ਆ ਵੀ ਥਾਈਲੈਂਡ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਆ ਉਹ ਇੱਕ ਹਿਸਾਬ ਦੇ ਨਾਲ ਦੂਜੀਆਂ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵੱਲ ਨੂੰ ਕਦਮ ਅੱਗੇ ਵਧਾ ਰਹੀ ਹੈਗੀ ਹੈ। ਕਹਿੰਦੇ ਵੀ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਗਿਆ ਆ। 500 ਦੇ ਵਿੱਚੋਂ 193 ਸੀਟਾਂ ਇਹਨਾਂ ਨੇ ਜਿੱਤੀਆਂ। ਕਹਿੰਦੇ ਵੀ ਜੋ ਅਨੁਮਾਨਿਤ ਸੀ ਉਸ ਨਾਲੋਂ ਕਾਫੀ ਵੱਧ ਇਹਨਾਂ ਨੇ ਜਿੱਤ ਲਈਆਂ ਹੈਗੀਆਂ। ਭੂਮਜਾ ਜੈਥਾਈ ਜਿਹੜੇ ਇਹਨਾਂ ਦੇ ਪਾਰਟੀ ਦੇ ਲੀਡਰ ਆ ਉਸ ਤਰੀਕੇ ਦੇ ਨਾਲ ਉਧਰ ਕੰਬੋਡੀਆ ਦੇ ਨਾਲ ਇਹਨਾਂ ਦਾ ਕਿਉਂਕਿ ਲੜਾਈ ਚੱਲ ਰਹੀ ਆ, ਇਹਨਾਂ ਨੇ ਵੀ ਟਰੰਪ ਹੁਣਾਂ ਦੇ ਬਿਆਨਾਂ ਤੋਂ ਕਹਿ ਲਓ ਵੀ ਕੁਝ ਸਿੱਖਦੇ ਹੋਏ ਹੁਣ ਵਾਅਦਾ ਕਰ ਦਿੱਤਾ। ਕਹਿੰਦੇ ਵੀ ਮਿਲਟਰੀ ਅਸੀਂ ਆਪਣੀ ਸਟਰੋਂਗ ਕਰਾਂਗੇ ਤੇ ਨਾਲ ਅਸੀਂ ਬਾਰਡਰ ਵਾਲ ਬਣਾਉਣ ਜਾ ਰਹੇ ਹਾਂ ਕੰਬੋਡੀਆ ਦੇ ਨਾਲ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਆ। ਸੋ ਪੀਪਲ ਪਾਰਟੀ ਦੇ ਜਿਹੜੇ ਲੀਡਰ ਆ ਉਹਨਾਂ ਦੀ ਐਥਿਕਸ ਪ੍ਰੋਬ ਦੇ ਚੱਲਦਿਆਂ ਕਹਿੰਦੇ ਵੀ ਉਹਨਾਂ ਨੂੰ ਸੈਟਬੈਕ ਦਾ ਸਾਹਮਣਾ ਕਰਨਾ ਪਿਆ ਹੈਗਾ ਆ। 94% ਜਿਹੜੇ ਵੋਟਸ ਆ ਉਹ ਹੁਣ ਤੱਕ ਕਾਊਂਟ ਹੋ ਚੁੱਕੀਆਂ ਹੈਗੀਆਂ ਆ। ਐਤਵਾਰ ਨੂੰ ਉੱਥੇ ਜਿਹੜੀ ਆ ਵੋਟ ਦੀ ਕਾਊਂਟਿੰਗ ਆ ਉਹ ਚੱਲ ਰਹੀ ਸੀ। ਸੋ ਮੌਜੂਦਾ ਜਿਹੜੇ ਪ੍ਰਾਈਮ ਮਿਨਿਸਟਰ ਅਨੁਤਿਨ ਚਰਨੀ ਵਾਈਕਲ ਉਹਨਾਂ ਦੀ ਪਾਰਟੀ ਨੇ ਸਟਰੋਂਗਰ ਦੈਨ ਐਕਸਪੈਕਟਡ ਇਲੈਕਸ਼ਨ ਦੀ ਵਿੱਚ ਜਿਹੜੀ ਉਹ ਜਿੱਤ ਹਾਸਲ ਕੀਤੀ ਆ। ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਕ ਤਗੜੀ ਸਟਰੋਂਗ ਗਵਰਨਮੈਂਟ ਦੀ ਜਿਹੜੀ ਜ਼ਰੂਰਤ ਹੋਊਗੀ ਜਿਹਦੇ ਨਾਲ ਆਪਾਂ ਇੱਕ ਵਧੀਆ ਐਡਮਿਨਿਸਟ੍ਰੇਸ਼ਨ ਸਟਰੋਂਗ ਮੈਜੋਰਟੀ ਦੇ ਨਾਲ ਬਣਾਵਾਂਗੇ। ਸੋ ਥਾਈਲੈਂਡ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜੀ ਮੌਜੂਦਾ ਸੱਤਾਧਾਰੀ ਤੇ ਜਿਹੜੀ ਸੈਂਟਰਿਸਟੀਆਂ ਕੰਜ਼ਰਵੇਟਿਵ ਪਾਰਟੀ ਵਾਲੇ ਆ ਉਹਨਾਂ ਦੀ ਉੱਥੇ ਜਿੱਤ ਹੋਈ ਆ। ਪੁਰਤਗਾਲ ਦੇ ਵਿੱਚ ਤੁਸੀਂ ਜਿੱਦਾਂ ਦੱਸਿਆ ਵੀ ਸੋਸ਼ਲਿਸਟ ਜਿਹੜੇ ਉੱਥੇ ਜਿੱਤੇ ਆ। ਸੋ ਦੁਨੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਪੋਲੀਟੀਕਲ ਮੂਵਮੈਂਟਸ ਆ ਉਹ ਆਪੋ ਆਪਣੀ ਜਿਹੜੀ ਰੇਸ ਆ ਉਸ ਦੇ ਵਿੱਚ ਲੱਗੀਆਂ ਹੋਈਆਂ ਆ। ਪੀਪਲ ਪਾਰਟੀ ਜਿਹੜੀ ਇੱਕ ਪ੍ਰੋਗਰੈਸਿਵ ਜਾਂ ਲੈਫਟ ਲੀਨਿੰਗ ਪਾਰਟੀ ਆ ਉੱਥੇ ਦੀ ਉਹਨਾਂ ਦੀ ਜਿਹੜੀ ਐਥਿਕਸ ਪ੍ਰੋਬ ਨੈਸ਼ਨਲ ਐਂਟੀ ਕਰਪਸ਼ਨ ਕਮਿਸ਼ਨ ਦੀ ਇਨਵੈਸਟੀਗੇਸ਼ਨ ਦੇ ਚੱਲਦਿਆਂ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਹੈਗਾ ਆ। ਇਸੇ ਤਰ੍ਹਾਂ ਜਾਪਾਨ ਦੇ ਵਿੱਚ ਵੀ ਜਾਪਾਨ ਦੀ ਮੌਜੂਦਾ ਪ੍ਰਾਈਮ ਮਿਨਿਸਟਰ ਸੁਨਾਏ ਤਕਚੀ ਜੋ ਆ ਉਸ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਲੈਂਡਸਲਾਈਡ ਵਿਕਟਰੀ ਕੀਤੀ ਹੈਗੀ ਆ। ਲੋਅਰ ਹਾਊਸ ਦੇ ਵਿੱਚ ਉੱਥੇ ਇਲੈਕਸ਼ਨਸ ਹੋਈਆਂ ਜਿਹਦੇ ਨਾਲ ਉੱਥੇ ਦੀ ਸਟਾਕ ਮਾਰਕੀਟ ਰੈਕਡ ਹਾਈ ਜੋ ਆ ਜਿਹੜੀ ਆ ਇਨਵੈਸਟਰਸ ਨੇ ਵੈਲਕਮ ਕੀਤਾ ਵੀ ਜਿਹੜੀ ਪੋਲੀਟੀਕਲ ਅਨਸਰਟਨਟੀ ਸੀ ਉਹ ਉੱਥੇ ਹੁਣ ਖਤਮ ਹੋਈ ਹੈਗੀ ਆ ਤੇ ਗਵਰਨਮੈਂਟ ਦੀ ਪਾਲਿਸੀ ਨੂੰ ਕਾਫੀ ਜਿਹੜਾ ਸਟਰੋਂਗ ਮੈਂਡੇਟ ਮਿਲਿਆ ਹੈਗਾ। ਉੱਥੇ ਦੀ ਸਟਾਕ ਮਾਰਕੀਟ ਨੇਕੇ 225 ਰੇਜ਼ ਹੋਈ ਹੈਗੀ ਚੜ ਗਈ ਹੈਗੀ ਆ ਜਾਣੀ ਕਿ 5.7% ਤੇ 57,337 ਦੇ ਉੱਤੇ ਕਲੋਜ਼ ਹੋਈ ਸੀਗੀ। ਸੋ ਇਸੇ ਤਰ੍ਹਾਂ ਜਿਹੜਾ ਜੈਨ ਉਹ ਪਹਿਲਾਂ ਕਾਫੀ ਵੀਕਰ ਸੀਗਾ, ਲੋਅਰ ਸੀਗਾ ਸਵਿਸ ਫਰੈਂਕ ਦੇ ਮੁਕਾਬਲੇ ਤੇ ਹੁਣ ਕਹਿੰਦੇ ਵੀ LDP ਜਿਹੜੀ ਉਹਨਾਂ ਦੀ ਪਾਰਟੀ ਆ ਉਹਨਾਂ ਨੇ 316 ਸੀਟਾਂ ਜੋ ਆ ਉਹ ਜਿੱਤ ਲਈਆਂ ਤੇ ਕਿਸੇ ਤਰ੍ਹਾਂ ਦੀ ਜਿਹੜੀ ਆਪੋਜੀਸ਼ਨ ਆ ਉਸ ਨੂੰ ਉਸ ਦੀ ਸਪੋਰਟ ਲੈਣ ਦੀ ਜ਼ਰੂਰਤ ਨਹੀਂ ਹੈਗੀ। ਜੀ।